ਪੰਜਾਬੀ ਰੇਡੀਓ USA, ਪੰਜਾਬੀ TV USA ਦੇ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਬੀਰ ਸਿੰਘ। ਅੱਜ ਆਪਾਂ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਦੇ ਕਰੀਅਰ ਡੇ 2026 ਦੇ ਉੱਤੇ ਪਹੁੰਚੇ ਹੋਏ ਆ। ਮੇਰੇ ਨਾਲ ਇਸ ਸਕੂਲ ਨੂੰ ਖਾਲਸਾ ਸਕੂਲ ਨੂੰ ਚਲਾਉਣ ਵਾਲੇ ਜਿਹੜੇ ਪ੍ਰਬੰਧਕ ਆ ਉਹ ਇਸ ਟਾਈਮ ਜੁੜੇ ਹੋਏ ਆ। ਇਹ ਕਰੀਅਰ ਡੇ ਦਾ ਖਿਆਲ ਕਿੱਦਾਂ ਆਇਆ, ਕਿਵੇਂ ਰਿਹਾ, ਕਿਵੇਂ ਸੀ ਤਿਆਰੀਆਂ, ਇਹ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸੋ ਹਰਪਿੰਦਰ ਸਿੰਘ ਜੀ ਅਤੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਵਧੀਆ ਅਤੇ ਇੱਕ ਸਫਲ ਪ੍ਰੋਗਰਾਮ ਜਿਹੜਾ ਇਹ ਰਿਹਾ ਆ। ਸੋ ਹੁਣ ਸਾਨੂੰ ਥੋੜ੍ਹਾ ਜਿਹਾ ਦੱਸੋ, ਕਰਵਾਉਣ ਤੋਂ ਪਹਿਲਾਂ ਇੱਕ ਵੱਖਰੀ ਕਿਸਮ ਦੀ ਟੈਨਸ਼ਨ ਹੁੰਦੀ, ਹੁਣ ਜਦੋਂ ਡਨ ਹੋ ਗਿਆ ਸਾਰਾ ਕੁਝ ਬੜਾ ਵਧੀਆ ਹੋਇਆ, ਕਿਵੇਂ ਦੇ ਖਿਆਲਾਤ ਆ, ਕਿਵੇਂ ਦੇ ਇਮੋਸ਼ਨ? ਇਹਦੇ ਪਹਿਲੋਂ ਦਿਮਾਗ 'ਚ ਕਾਫੀ ਟੈਨਸ਼ਨ ਸੀ। ਰਾਤ 9:30 10 ਤੱਕ ਟੀਮ ਨਾਲ ਇੱਥੇ ਕਮਿਊਨੀਕੇਟ ਕਰੀ ਜਾਂਦੇ ਸੀ, ਹੈ ਨਾ। ਮੰਨ ਲਓ ਕਾਫੀ 1.5-2 ਮਹੀਨੇ ਤੋਂ ਪਲਾਨ ਹੀ ਕਰ ਰਹੇ ਸੀ, ਸਾਰੀਆਂ ਚੀਜ਼ਾਂ ਕੱਲੀਆਂ ਲੇਆਊਟ ਐਕਸੀਕਿਊਟ ਸਹੀ ਹੋਵੇ, ਹੈ ਨਾ। ਉਹ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਹੈਗਾ। ਮਤਲਬ ਦਿਮਾਗ ਚਲੋ ਕੋਈ ਵੀ ਕਾਰਜ ਹੁੰਦਾ ਕਮਿਊਨਿਟੀ ਟੈਨਸ਼ਨ ਹੁੰਦੀ ਆ, ਪਰ ਮਹਾਰਾਜ ਦਾ ਆਸਰਾ ਲਿਆ, ਟੀਮ ਵਰਕ ਆਪਣਾ ਹੈਗਾ ਤਕੜਾ। ਸੋ ਆਈ ਥਿੰਕ ਸਾਰੇ ਕਹਿ ਸਕਦੇ ਆਪਾਂ ਵਧੀਆ ਐਕਸੀਕਿਊਟ ਹੋ ਗਿਆ, ਸੋਹਣਾ ਰੌਣਕ ਮੇਲਾ ਵੀ ਲੱਗਿਆ। ਆਪਣੇ ਕੋਲ ਐਤਕੀ ਸਪੀਕਰ ਵੀ ਵਰਾਇਟੀ ਸੀਗੀ, ਡਿਫਰੈਂਟ ਫੀਲਡ ਤੋਂ ਆਏ ਸੀ। ਸੋ ਆਈ ਥਿੰਕ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਹੋ ਗਿਆ। ਆਈ ਥਿੰਕ ਕਦੋਂ ਤੋਂ ਤਿਆਰੀਆਂ ਚੱਲ ਰਹੀਆਂ ਸੀ? ਇਹ ਅਪਰੋਕਸੀਮੇਟਲੀ 2-3 ਮਹੀਨੇ ਹੋ ਗਏ ਸਾਨੂੰ ਇਹ ਤਿਆਰੀ ਕਰਦੇ ਹੋਏ ਇਸ ਪ੍ਰੋਗਰਾਮ ਦੀ। ਅਤੇ ਪਰ ਕਈ ਵਾਰ ਹੁੰਦਾ ਸਾਨੂੰ ਮਿਕਸ ਕਰਨਾ ਪੈਂਦਾ ਕਿ ਅਸੀਂ ਹੋਰ ਲੈ ਕੇ ਆਉਂਦੇ ਹਾਂ ਸਪੀਕਰਸ, ਅਤੇ ਸਪੀਕਰਸ ਉਹ ਫਿਰ ਐਂਡ ਮੂਮੈਂਟ 'ਤੇ ਡਿਕਲਾਈਨ ਕਰ ਦਿੰਦੇ ਆ। ਤਾਂ ਸਾਨੂੰ ਫਿਰ ਇਹੋ ਜਿਹੀ ਕਈ ਮੁਸੀਬਤਾਂ ਆਈਆਂ, ਅਤੇ ਪਰ ਇਟ ਵਾਜ਼ ਗੁੱਡ। ਅਤੇ ਵੀ ਹੈਡ ਲੋਟ ਆਫ ਦਾ ਇਨ ਆਰ ਲਾਈਨ ਕਾਫੀ ਸਪੀਕਰ ਸੀਗੇ, ਅਤੇ ਅਲੱਗ-ਅਲੱਗ ਅਸੀਂ ਸਪੀਕਰਸ ਲਿਆਉਣਾ ਚਾਹੁੰਦੇ ਸੀ ਤਾਂ ਕਿ ਜੋ ਆਪਣੀ ਕਮਿਊਨਿਟੀ ਹੈ, ਜੋ ਹੁਣ ਨਵੇਂ ਰੋਜ਼ਗਾਰ ਨੇ, ਉਹਨਾਂ ਬਾਰੇ ਆਪਣੀ ਕਮਿਊਨਿਟੀ ਪਤਾ ਲੱਗੇ ਤਾਂ ਕਿ ਉਹ ਸਫਲ ਰਹਿਣ ਇਸ ਰੋਜ਼ਗਾਰਾਂ ਵਿੱਚ। ਅਤੇ ਪਹਿਲਾਂ ਸਿਰਫ ਆਪਣੇ ਇਹੀ ਹੁੰਦੇ ਸੀ, ਸਾਰੇ ਆਪਣੇ ਮਾਂ ਪਿਓ ਹੀ ਸੋਚਦੇ ਸੀ ਕਿ ਅਸੀਂ ਡਾਕਟਰ ਬਣਾਈਏ, ਇੰਜੀਨੀਅਰ ਬਣਾਈਏ, ਠੀਕ ਹੈ। ਦੋ ਹੀ ਆਪਸ਼ਨਾਂ ਸੀਗੀਆਂ, ਜਾਂ ਸਰਕਾਰੀ ਨੌਕਰੀ ਹੈ। ਅਤੇ ਮੇਰੇ ਵੀ ਮੋਮ ਡੈਡ ਇਸ ਤਰ੍ਹਾਂ ਹੀ ਸੀਗੇ, ਅਤੇ ਉਹ ਸ਼ੁਰੂ ਤੋਂ ਕਹਿੰਦੇ ਤੈਨੂੰ ਪੜ੍ਹਨਾ ਤੂੰ ਕਿਉਂ ਨਹੀਂ ਪੜ੍ਹ ਸਕਦਾ। ਅਤੇ ਫਿਰ ਜਦੋਂ ਮੈਂ ਦੱਸਿਆ ਕਿ ਮੈਂ ਡਾਕਟਰ ਬਣਨਾ ਚਾਹੁੰਦਾ, ਕਹਿੰਦੇ ਹਾਂ ਚਲੋ। ਉਹ ਲਹਿਰ ਚੱਲੀ ਸੀ ਡਾਕਟਰੀ ਦੀ, ਅਤੇ ਸਾਰੇ ਡਾਕਟਰ ਇੰਜੀਨੀਅਰ ਹੀ ਬਣਦੇ ਸੀਗੇ। ਪਰ ਅੱਜ ਪਤਾ ਲੱਗਦਾ ਕਿ ਨਹੀਂ, ਇਹ ਸਿਰਫ ਦੋ ਹੀ ਐਵੀਨਿਊ ਨਹੀਂ ਹੈਗੇ ਜੀਣ ਦੇ। ਇੱਕ ਆਪਣਾ ਜੋ ਅੰਦਰ ਜਜ਼ਬਾ ਹੈਗਾ ਤੁਹਾਡੇ, ਜੋ ਤੁਹਾਡਾ ਪੈਸ਼ਨ ਹੈ, ਉਹਨੂੰ ਵੀ ਫੋਲੋ ਕਰੋ, ਠੀਕ ਹੈ ਨਾ। ਸਾਡੇ ਵੱਲ ਜੋ ਟਾਈਮ ਨਿਕਲ ਗਏ ਹੋਣਾ ਸੀ, ਮੈਨੂੰ ਤਾਂ 25 ਸਾਲ ਤੋਂ ਉੱਪਰ ਹੋ ਗਏ ਹੁਣ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ। ਅਤੇ ਪਰ ਹੁਣ ਜੋ ਹੈ ਆਪਣੇ ਬੱਚੇ ਜੋ ਆ ਰਹੇ ਆ, ਹੁਣ ਆਪਣੀ ਨਵੀਂ ਪਨੀਰੀ ਆ ਰਹੀ ਹੈ, ਸਪੈਸ਼ਲੀ ਆਪਣੀ ਸਿੱਖੀ ਕਮਿਊਨਿਟੀ ਦੀ, ਇਹਨਾਂ ਨੂੰ ਪੈਸ਼ਨ ਫੋਲੋ ਕਰਨ ਦਿਓ, ਗਾਈਡੈਂਸ ਦਿਓ। ਤਾਂ ਹੀ ਅਸੀਂ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਵਿੱਚ ਇਹ ਅਸੀਂ ਸਿਰਫ ਇੱਕ ਪਨੀਰੀ ਨਹੀਂ ਬਣਾ ਰਹੇ, ਸਿਰਫ ਪੰਜਾਬੀ ਇਕੱਲੀ ਪੰਜਾਬੀ ਨਹੀਂ, ਇਹਨੂੰ ਇੱਕ ਚੰਗੇ ਸਿਟੀਜ਼ਨ ਬਣਾਈਏ। ਕਿਉਂਕਿ ਜੋ ਆਪਣੇ ਜੇ ਹੁਣੇ ਪਨੀਰੀ ਕੱਲ੍ਹ ਨੂੰ ਇਹ ਖੜਨਗੇ, ਜਿਵੇਂ ਅੱਜ ਮਨਪ੍ਰੀਤ ਕੌਰ ਆਏ ਸੀ ਇੱਥੇ ਦੇ ਅਸੈਂਬਲੀ ਵੂਮੈਨ ਹੈ, ਅਤੇ ਉਹ ਵਾਈਸ ਮੇਅਰ ਹੈ ਇੱਥੋਂ ਦੀ, ਅਤੇ ਉਹ ਵੀ ਹੁਣ ਦੇਖੋ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਹੌਸਲਾ ਅਫਜ਼ਾਈ ਹੁੰਦੀ ਆ, ਜਿਹੜੇ ਆਪਣੇ ਲਿਸਨਰਸ ਹੁੰਦੇ ਮੋਟੀਵੇਟ ਹੁੰਦੇ ਆ, ਸਪੈਸ਼ਲੀ ਬੱਚੇ ਜੋ ਆਪਣੇ ਕਿਡਸ ਦੇ ਨਾਲ ਆਏ, ਆਪਣੇ ਮਾਂ ਪਿਓ ਦੇ ਨਾਲ ਆਏ ਸੀਗੇ। ਸੋ ਇਹ ਬਹੁਤ ਬੜੀ ਗੱਲ ਹੈ। ਇਹਨਾਂ ਨੂੰ ਆਪਾਂ ਜਿੰਨੇ ਵੀ ਡਿਫਰੈਂਟ ਐਵੀਨਿਊਜ਼ ਆ ਉਹ ਦਿਖਾਈਏ, ਅਤੇ ਜਦ ਤੱਕ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ 10ਵੀਂ 'ਚ ਬੱਚਾ ਪਹੁੰਚੇ ਉਦੋਂ ਹੀ ਦੱਸਣਾ, ਇਹਨਾਂ ਨੂੰ ਗ੍ਰਾਸ ਰੂਟ ਲੈਵਲ ਤੋਂ ਪਹਿਲਾਂ ਹੀ ਦੱਸਣ ਲੱਗ ਜਾਓ ਕਿ ਡਿਫਰੈਂਟ ਵੇਜ਼ ਕੀ ਆ। ਜਿਵੇਂ ਹੁਣ ਅਸੀਂ ਬਾਰ-ਬਾਰ ਪੁੱਛਦੇ ਕੀ ਹੈ, ਜਿਵੇਂ ਹੁਣ ਕਹਿੰਦੇ ਸੀ ਯੂਟਿਊਬਰ ਬਣਨਾ ਹੈ, ਹੁਣ ਸਾਡੇ ਵੱਲ ਤਾਂ ਖਿਆਲ ਆਉਂਦਾ ਨਹੀਂ ਸੀ ਯੂਟਿਊਬਰ ਬਣਨ ਦਾ, ਚੀਜ਼ ਹੀ ਨਹੀਂ ਸੀ, ਹੈ ਨਾ। ਸੋ ਵੀ ਹੈਵ ਟੂ ਥਿੰਕ ਐਂਡ ਗੋ ਬੈਕ, ਆਪਦੇ ਮਾਈਂਡ ਸੈਟ ਨੂੰ ਵੀ ਚੇਂਜ ਕਰੀਏ ਐਜ਼ ਬੀਇੰਗ ਅ ਪੇਰੈਂਟ, ਠੀਕ ਹੈ ਨਾ। ਅਤੇ ਤਾਂ ਕਿ ਇਕੱਲਾ ਗੇਮਰ, ਯੂਟਿਊਬਰ ਇਹ ਵੀ ਨਵੇਂ ਪ੍ਰੋਫੈਸ਼ਨ ਆ ਗਏ, ਲੈਟ ਦੈਮ ਫੋਲੋ ਅ ਪਾਥ। ਪਰ ਆਪਣੇ ਅਸੀਂ ਇਹੀ ਕਮਿਊਨਿਟੀ ਨੂੰ ਕਹਿੰਦੇ ਹਾਂ, ਚੰਗੇ ਉਹਨਾਂ ਨੂੰ ਸਿਟੀਜ਼ਨ ਬਣਾਓ, ਚੰਗੀ ਪੜ੍ਹਾਈ ਦਿਓ। ਜਦੋਂ ਬੱਚੇ ਕੋਲ ਚੰਗੀ ਪੜ੍ਹਾਈ ਹੋਊਗੀ, ਉਹਨਾਂ ਦੀ ਚੰਗੇ ਉਹਨਾਂ ਨੂੰ ਆਪਾਂ ਸਿੱਖਿਆ ਦੇਵਾਂਗੇ, ਉਹ ਗ੍ਰਾਸਰੂਟ ਲੈ ਚੰਗੇ, ਆਪਣੀ ਕਮਿਊਨਿਟੀ ਆਪਣੇ ਆਪ ਹੀ ਉੱਪਰ ਜਾਊਗੀ, ਠੀਕ ਹੈ ਨਾ। ਇਕੱਲੀ ਪੰਜਾਬੀ ਨਹੀਂ, ਹੋਰ ਵੀ ਨਾਲ ਉਹਨੂੰ ਆਲ ਓਵਰ ਰਾਊਂਡ ਸਾਰੇ ਚੀਜ਼ ਨੂੰ ਡਿਵੈਲਪ ਕਰੋ, ਮੈਂ ਇਹ ਚਾਹੁੰਦਾ ਜੀ। ਨਹੀਂ, ਮਾਪਿਆਂ ਦੇ ਲਈ ਬੜਾ ਇੰਪੋਰਟੈਂਟ ਆ, ਬੱਚਿਆਂ ਦੇ ਲਈ ਇਹ ਬਹੁਤ ਕੁਛ ਜਿਹੜਾ ਇੰਪੋਰਟੈਂਟ ਆ। ਰੀਜ਼ਨ ਇਹ ਆ ਵੀ ਇੱਥੇ ਜਦੋਂ ਤੁਸੀਂ ਆਉਂਦੇ ਆ, ਜਿੱਦਾਂ ਭਾਈ ਸਾਹਿਬ ਹੁਣੇ ਆਪਾਂ ਨੂੰ ਜਿਹੜਾ ਦੱਸ ਰਹੇ ਸੀਗੇ ਵੀ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਕਈ ਜਿਹੜੇ ਐਵੀਨਿਊਜ਼ ਜਿਹੜੇ ਉਹ ਹੈਗੇ ਆ। ਸੋ ਓਵਰਆਲ ਕਿੰਨਾ ਕੁ ਵਕਤ ਲੱਗ ਗਿਆ ਇਸ ਪੂਰੇ ਪ੍ਰੋਗਰਾਮ ਨੂੰ ਡਿਜ਼ਾਈਨ ਕਰਨ ਦੇ ਲਈ, ਐਗਜ਼ੀਕਿਊਟ ਕਰਨ ਲਈ? ਪਲੈਨਿੰਗ ਤਾਂ ਹੁਣ ਜਿਹੜਾ ਪਹਿਲਾਂ ਕਿੰਨੇ ਸਪੀਕਰਾਂ ਨੂੰ ਕੰਟੈਕਟ ਕੀਤਾ ਸੀ, ਫਿਰ ਇੱਕਦਮ ਸਾਡੇ ਕੋਲ ਸਪੀਕਰ ਵੱਧ ਹੋ ਗਏ, ਹੈ ਨਾ। ਫਿਰ ਅਸੀਂ ਲੈਂਥ ਵੀ ਮੈਨੇਜ ਕਰਨਾ, ਬੜਾ ਲੰਮਾ ਨਾ ਹੋ ਜਾਵੇ, ਹੈ ਨਾ। ਫਿਰ ਸਪੀਕਰ ਆਪਣੇ ਕੋਲ ਤਕਰੀਬਨ 7 ਸੀਗੇ, ਤਾਂ ਇੱਕ ਗੁਰਿੰਦਰ ਬਸਰਾ ਭਾਜੀ ਮੋਟੀਵੇਸ਼ਨਲ ਸਪੀਕਰ, ਟੋਟਲ 8 ਸਪੀਕਰ ਹੋ ਗਏ। ਜੇ 10-10 ਮਿੰਟ ਵੀ ਲਾਏ ਐਵਰੇਜ ਦਿੱਤੇ ਸੀ ਉਹਨਾਂ ਨੂੰ, 80 ਕੁ ਮਿੰਟ ਬਣ ਜਾਂਦੇ ਸੀ, ਹੈ ਨਾ। 1.5 ਘੰਟਾ ਈਜ਼ਲੀ ਸੀਗਾ, ਹੈ ਨਾ। ਸੋ ਇਹਨੂੰ ਪਲੈਨਿੰਗ ਤਾਂ 2 ਮਹੀਨੇ ਤੋਂ ਤਕਰੀਬਨ ਚੱਲ ਰਹੀ ਸੀਗੀ। ਸੋ ਬਾਕੀ ਕਈ ਚੀਜ਼ਾਂ ਦਿਮਾਗ 'ਚ ਆਈ ਜਾਂਦੇ, ਲਾਸਟ ਟਾਈਮ ਆਪਾਂ ਆਹ ਕੀਤਾ ਸੀ, ਆਹ ਇੰਪਰੂਵਮੈਂਟ
ਕਿਵੇਂ ਕਰ ਸਕਦੇ ਉਹ ਜਿੱਦਾਂ ਕੀ ਸੋਚਦੇ ਆ ਨੈਕਸਟ ਟਾਈਮ ਦੇ ਵਿੱਚ ਕੀ ਐਕਸਟਰਾ ਕੀ ਡਿਫਰੈਂਟ ਜਿਹੜਾ ਉਹ ਸੋਚ ਰਹੇ ਆ? ਆਈ ਥਿੰਕ ਨੈਕਸਟ ਟਾਈਮ ਥੋੜ੍ਹਾ ਜਿਹਾ ਕਈ ਹੋਰ ਡਿਫਰੈਂਟ ਕਰੀਅਰ ਫੀਲਡ ਵੀ ਲੈ ਕੇ ਆਉਂਗੇ। ਕਈਆਂ ਨੂੰ ਸਾਨੂੰ ਰੀਸੈਂਟਲੀ ਡਿਮਾਂਡ ਆਈ ਸੀ, ਕਈਆਂ ਨੇ ਸ਼ੇਅਰ ਕੀਤਾ ਨੈਕਸਟ ਟਾਈਮ ਫਾਰਮਰਸ ਵੀ ਲੈ ਕੇ ਆਓ, ਹੈ ਨਾ। ਸੋ ਇੱਕ ਸੀਗਾ ਯਾਰ ਦੋਸਤ ਉਹ ਮੈਡੀਕਲ ਡਾਕਟਰ ਵੀ ਆ, ਫਾਰਮਰਸ ਵੀ, ਪਰ ਉਹ ਅਵੇਲੇਬਲ ਨਹੀਂ ਸੀਗਾ ਜਾ ਸਕਣ। ਸੋ ਤਾਂ ਕਰਕੇ ਹੁਣ ਕਈ ਚੀਜ਼ਾਂ ਆਪਾਂ ਲਾਈਨ ਅਪ ਕਰੇ, ਬਾਕੀ ਹੋਰਾਂ ਦੇ ਫੀਡ ਵੱਲੋਂ ਕੋਈ ਆਪਾਂ ਹੋਰ ਕੀ ਬੈਟਰ ਕਰ ਸਕਦੇ ਹੈ ਨਾ। ਸੋ ਇਹ ਸੀਗਾ ਆਈ ਥਿੰਕ ਹੋਰ ਇਹੀ ਕਹੂੰਗੇ ਸਾਰੇ ਸਪੋਰਟ ਕਰੋ ਤਾਂ ਇਨਕਰੇਜ ਕਰੋ ਆਪਣੀ ਕਮਿਊਨਿਟੀ ਦੇ ਘਰ ਜਿਹਾ ਬੱਚਿਆਂ ਲਈ ਕਰ ਰਹੇ ਆ। ਹੁਣ ਆਪਾਂ ਤਾਂ ਸਾਰੇ ਗਾਂ ਪੜ੍ਹ ਗਏ, ਆਪੋ ਆਪਣੀ ਜੌਬਾਂ 'ਤੇ ਲੱਗੇ ਆ ਯੂ ਨੋ। ਸੋ ਬੱਚਿਆਂ 'ਤੇ ਸਾਰੇ ਜਾਣੇ ਫੋਕਸ ਦਿਓ, ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ, ਚੰਗੇ ਪਾਸੇ ਲਓ, ਚੰਗੀ ਉਹਨਾਂ ਦੀ ਸੰਗਤ ਬਣੇ, ਚੰਗੇ ਰਸਤੇ 'ਚ ਜਾਣ ਹੈ ਨਾ। ਹੁਣ ਇੰਨੇ ਆਪਣੇ ਕੋਲ ਕਿੰਨੇ ਡਿਫਰੈਂਟ ਤਰ੍ਹਾਂ ਦੇ ਸਾਰੇ ਯਾਰ ਮਿੱਤਰ ਹੀ ਸਾਰੇ ਫਰੈਂਡ ਹੀ ਸੀ ਜਿੱਦਾਂ, ਉਹਨਾਂ ਨੂੰ ਕਦੇ ਵੀ ਆਪਾਂ ਕੰਟੈਕਟ ਕਰਕੇ ਜੇ ਕਿਸੇ ਨੇ ਕੋਈ ਪਰਸਨਲ ਐਡਵਾਈਸ ਲੈਣੀ ਇਸ ਕਰੀਅਰ 'ਚ ਜਾਣਾ ਚਾਹੁੰਦਾ, ਕਦੇ ਵੀ ਆਪਣੇ ਨਾਲ ਖੜੇ ਆ ਜਦੋਂ ਵੀ ਮੋਢੇ ਨਾਲ ਲਾ ਕੇ। ਸੋ ਇਹੀ ਕਹੂੰਗੇ ਸਾਰੇ ਯੂ ਨੋ ਬੱਚਿਆਂ ਨੂੰ ਚੰਗੇ ਪਾਸੇ ਲਾਓ, ਬਿਕਾਜ਼ ਇਹ ਕਹਿ ਸਕਦੇ ਚਲੋ ਵਾਹਿਗੁਰੂ ਨੇ ਸਾਨੂੰ ਇਸ ਵੇਲੇ ਹੁਣ ਇਸ ਸਟੇਜ 'ਤੇ ਸਾਨੂੰ ਇਹ ਸੇਵਾ ਬਖਸ਼ੀ, ਅਸੀਂ ਆਪਰਚੁਨਿਟੀ ਗਾਂ ਲੋਕਾਂ ਨੂੰ ਦੇ ਸਕਦੇ, ਸ਼ੇਅਰ ਕਰ ਸਕਦੇ, ਸੇਵਾ ਕਰ ਸਕਦੇ। ਪਰ ਜਦੋਂ ਅਸੀਂ ਸੀਗੇ ਸਾਨੂੰ ਤਾਂ ਇੱਥੇ ਕੁਝ ਪੜ੍ਹਨਾ ਵੀ ਨਹੀਂ, ਮੇਰੀ ਪਤਾ ਹੀ ਨਹੀਂ ਸੀ। ਔਰ ਜਦੋਂ ਮੈਂ ਹਾਈ ਸਕੂਲ 'ਚ ਸੀਗਾ, ਕਾਲਜ ਜਾਣਾ, ਮੇਰੇ ਫੈਮਿਲੀ 'ਚ ਸਾਰਿਆਂ 'ਚੋਂ ਪਹਿਲਾਂ ਸੀਗਾ ਮੈਂ ਗਾਂ ਕਾਲਜ ਜਾਣਾ ਹੈ ਨਾ। ਮੈਨੂੰ ਤਕਰੀਬਨ 4-4.5 ਲੱਗੇ ਕਾਲਜ, ਤਾਂ ਮੇਰੇ ਸਿਸਟਰ ਮੇਰੇ ਕਜ਼ਨਸ ਉਹਨਾਂ ਨੂੰ ਤਕਰੀਬਨ 3-3.5 ਸਾਲ ਲੱਗ ਗਏ ਉਹਨਾਂ ਜਦੋਂ ਮੈਂ ਗਾਈਡ ਪਹਿਲੋਂ ਪ੍ਰੈਪਰੇਸ਼ਨ ਹਾਈ ਸਕੂਲ 'ਤੇ ਕਈ ਕਲਾਸ ਜਾਂ ਬਹੁਤ ਟਾਈਮ ਬਚ ਗਿਆ। ਤੁਹਾਨੂੰ ਪਤਾ ਹੀ ਤੇ ਟਾਈਮ ਇਜ਼ ਮਨੀ ਯਾ। ਸੋ ਨਹੀਂ ਦੇਖੋ ਪਤਾ ਕੀ ਹੁੰਦਾ, ਆਪਾਂ ਜਿੰਨੇ ਵੀ ਜਾਣੇ ਆ ਨਾ ਸਾਰੇ ਦੇਖਦੇ ਵੀ ਕਿ ਖਾਲਸਾ ਸਕੂਲ ਨੂੰ ਆਪਾਂ ਦੇਖਦੇ ਵੀ ਹਾਂ ਨਿਆਣਿਆਂ ਨੂੰ ਪੰਜਾਬੀ ਸਿਖਾਉਣੀ, ਗੁਰਬਾਣੀ ਦੇ ਨਾਲ ਜੋੜਨਾ, ਇੱਥੇ ਤੱਕ ਆ। ਪਰ ਇਹ ਖਾਲਸਾ ਸਕੂਲ ਦੇ ਵਿੱਚ ਇੱਦਾਂ ਦੇ ਕਰੀਅਰ ਡੇਜ਼ ਹੋਣੇ ਇਹ ਬਹੁਤ ਵਧੀਆ ਉਪਰਾਲੇ ਨੇ ਅਤੇ ਪ੍ਰਬੰਧਕ ਬਹੁਤ ਵਧਾਈ ਦੇ ਪਾਤਰ ਨੇ, ਅਤੇ ਤੁਹਾਡੇ ਸਾਰਿਆਂ ਦੀ ਸਪੋਰਟ ਚਾਹੀਦੀ ਇਹਨਾਂ ਨੂੰ ਹਰ ਇੱਕ ਤਰੀਕੇ ਦੇ ਨਾਲ, ਤਨ ਮਨ ਅਤੇ ਧਨ ਦੇ ਨਾਲ। ਸੋ ਇਹ ਵਲੰਟੀਅਰ ਆਪ ਆਪਣਾ ਟਾਈਮ ਕੱਢਦੇ ਨੇ, ਅਤੇ ਓਬਵੀਅਸਲੀ ਇਹ ਜਿਹੜੇ ਇੰਸਟੀਚਿਊਟ ਬਣੇ ਨੇ, ਚਾਹੇ ਗੁਰਦੁਆਰਾ ਸਾਹਿਬ ਨੇ ਥਾਂ ਦਿੱਤੀ ਆ, ਪਰ ਫਿਰ ਵੀ ਅੰਦਰ ਸਟੇਸ਼ਨਰੀ ਆ, ਬੱਚਿਆਂ ਦਾ ਹੋਰ ਕਈ ਤਰੀਕੇ ਦਾ ਖਿਆਲ ਰੱਖਣਾ ਆ, ਉਹ ਸਾਰੀਆਂ ਚੀਜ਼ਾਂ ਦੇ ਲਈ ਹਰ ਇੱਕ ਚੀਜ਼ ਦੀ ਜਿਹੜੀ ਆ ਉਹ ਲੋੜ ਪੈਂਦੀ ਆ। ਸੋ ਵੱਧ ਤੋਂ ਵੱਧ ਤੁਸੀਂ ਸਪੋਰਟ ਕਰਿਆ ਕਰੋ। ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹੁਣ ਤਕਰੀਬਨ ਆਪਣਾ 5ਵਾਂ ਸਾਲ ਹੋ ਜਾਣਾ, ਅਗਸਤ ਵਿੱਚ ਸ਼ੁਰੂ ਸਕੂਲ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਨਾ। ਸੋ ਇਹ ਸਕੂਲ ਦੇ ਉੱਪਰ ਸਿਰਫ ਸਕੂਲ ਦੇ ਗੁਰਦੁਆਰੇ 'ਤੇ ਨਹੀਂ, ਸਕੂਲ ਦੇ ਉੱਪਰ $1 ਮਿਲੀਅਨ ਤੋਂ ਉੱਪਰ ਲੱਗ ਗਿਆ ਹੈ ਸਕੂਲ ਦੇ ਉੱਪਰ ਕੱਲੇ ਇਨਵੈਸਟਮੈਂਟ ਹੈ ਨਾ। ਸਕੂਲ ਵਾਹਿਗੁਰੂ ਆਪਣੇ ਇੰਡੀਪੈਂਡੈਂਟਲੀ ਫਰਮ ਗੁਰਦੁਆਰਾ ਮੈਨੇਜਮੈਂਟ ਤੋਂ ਰਨ ਕਰ ਰਿਹਾ ਹੈ ਨਾ। ਸਕੂਲ ਦੇ ਤਕਰੀਬਨ $8-10 ਹਜ਼ਾਰ ਮੰਥਲੀ ਖਰਚਾ ਹੈਗਾ ਹੈ ਨਾ। ਸੋ ਤੁਸੀਂ ਦੇਖ ਰਹੇ ਆ ਜੋ ਇਨਵਾਇਰਮੈਂਟ ਬਣਿਆ, ਰਿਸੋਰਸ ਬਣਿਆ, ਕੱਲੇ ਹੁਣ ਜਿੱਦਾਂ ਸਕੂਲ ਆਫ ਵੀ ਹੋ ਜਾਣ ਉਦੋਂ ਵੀ ਆਪਣੇ ਖਰਚੇ ਚੱਲਣੇ ਹੈ ਨਾ। ਐਕਸਪੈਂਸ ਕਈ ਫਿਕਸ ਐਕਸਪੈਂਸ ਇੰਟਰਨੈਟ ਕਈ ਚੀਜ਼ਾਂ ਚੱਲੀ ਜਾਂਦੀਆਂ ਹੈ ਨਾ। ਸੋ ਇਹ ਹੁਣ ਸਾਰੇ ਆਪਣੇ ਪੰਜਾਬੀ ਰੇਡੀਓ ਦੇ ਦਰਸ਼ਕ ਸਰੋਤੇ ਦੂਰ ਦੇਖਦੇ ਆ। ਅਸੀਂ ਤਾਂ ਇਹ ਕਹਿੰਦੇ ਸਾਨੂੰ ਕਈ ਵਾਰ ਬਾਹਰੋਂ ਸਪੋਰਟ ਵੀ ਆਉਂਦੀ, ਬੇਕਰਸਫੀਲਡ ਤੋਂ ਬਾਹਰ, ਜਿਨ੍ਹਾਂ ਦਾ ਇੱਥੇ ਕਿਸੇ ਬੱਚੇ ਨੇ ਨਹੀਂ, ਗ੍ਰੈਂਡ ਕਿਡ ਨੇ ਕਿਸੇ ਨੇ ਨਹੀਂ ਆਉਣਾ, ਕੋਈ ਮਹੱਤਵ ਨਹੀਂ, ਉਹ ਚੰਗੇ ਪਾਸੇ ਲਾਉਣਾ ਚਾਹੁੰਦੇ ਪੈਸੇ। ਆਪਾਂ ਦੂਜੀ ਗੱਲ ਹੈ, ਆਪਾਂ ਜਿਹੜੇ ਜੋ ਵੀ ਪ੍ਰੋਫਿਟ ਐਂਡ ਲਾਸ ਹੁੰਦਾ ਹਰੇਕ 3 ਮਹੀਨੇ ਬਾਅਦ ਆਪਾਂ ਔਨਲਾਈਨ ਸ਼ੇਅਰ ਕਰ ਦਿੰਦੇ ਹੈ ਨਾ। ਸੋ ਇਹਦੇ ਵਿੱਚ ਫੁੱਲੀ ਡਿਸਕਲੋਜ਼ ਕਰੀਦਾ, ਟਰਾਂਸਪੇਰੈਂਸੀ ਆ, ਕੋਈ ਆਪਾਂ ਕੈਸ਼ ਕੰਮ ਨਹੀਂ, ਸਾਰਾ ਕ੍ਰੈਡਿਟ ਕਾਰਡ ਜਾਂ ਚੈੱਕਾਂ ਸਾਰਾ ਹੈਗਾ। ਸੋ ਟਰਾਂਸਪੇਰੈਂਸੀ ਰੱਖੀ ਦੀ ਹੈ ਨਾ, 3 ਮਹੀਨੇ ਹਰੇਕ ਨਾਲ ਸ਼ੇਅਰ ਕਰੀ ਸੰਗਤ ਨਾਲ ਹੈ ਨਾ। ਸੋ ਇਹੀ ਕਹੂੰਗੇ ਸੂਰੇ ਦੂਰ ਨੇੜੇ ਦੇਖਦੇ ਸਾਰਿਆਂ ਨੂੰ ਕਹੂੰਗੇ ਸਕੂਲ ਨੂੰ ਜ਼ਰੂਰ ਸਪੋਰਟ ਕਰੋ। ਆਪਣੀ ਵੈਬਸਾਈਟ ਹੈਗੀ www.gadkschool.com, ਉਹਦੇ ਉੱਪਰ ਜਾ ਕੇ ਤੁਸੀਂ ਡੋਨੇਟ ਵੀ ਕਰ ਸਕਦੇ, ਮੰਥਲੀ ਡੋਨਰ ਵੀ ਬਣ ਸਕਦੇ। ਬਾਕੀ ਫੋਨ ਨੰਬਰ ਹੈਗਾ ਆਪਣਾ 6615355555। ਸੋ ਇਹੀ ਕਹੂੰਗਾ ਤੁਸੀਂ ਇਹ ਜਿੱਥੇ ਵੀ ਬੈਠੇ ਇਕੱਲੇ ਬੇਕਰਸਫੀਲਡ ਨਹੀਂ, ਦੂਰ ਨੇੜੇ ਅਮਰੀਕਾ ਕਿਤੇ ਵੀ ਤੁਸੀਂ ਇਸ ਸਕੂਲ ਨੂੰ ਸਪੋਰਟ ਕਰ ਸਕਦੇ। ਇਹ ਸੋਚੋ ਤੁਸੀਂ ਸਿੱਖੀ ਦਾ ਬੀਜ ਰਹੇ ਆਪਾਂ ਗਾ ਹੈ ਨਾ। ਸੋ ਜੇ ਆਪਾਂ ਕਿਸੇ ਵੀ ਸੰਸਥਾ ਨੂੰ ਸਪੋਰਟ ਕਰੂੰਗੇ ਇਹ ਮਹਾਰਾਜ ਸਾਨੂੰ ਜ਼ਰੂਰ ਫਲ ਦਊਗਾ। ਅਸੀਂ ਤਾਂ ਇਹ ਕਹਿੰਦੇ ਸਾਨੂੰ ਸਭ ਤੋਂ ਜ਼ਿਆਦਾ ਸਟਰਗਲ ਇਹ ਹੁੰਦੀ ਫਾਈਨੈਂਸ਼ੀਅਲ ਹੈ ਨਾ। ਹੁਣ ਮੋਹਰੇ ਲੱਗੇ ਆ ਸਾਡੇ ਗੁਰਿੰਦਰ ਬਸਰ ਭਾਜੀ, ਹੋਰ ਕਈ ਬਹੁਤ ਸਪੋਰਟ ਕਰਦੇ ਹੈ ਨਾ। ਤਾਂ ਇੱਕ ਫੈਮਿਲੀ ਨੇ ਲਾਸਟ ਵੀਕ 20,000 ਦਿੱਤਾ ਸੀਗਾ ਨਾ, ਬਿਕਾਜ਼ ਉਹਨਾਂ ਨੂੰ ਵੀ ਇਨ ਵੈਰੀ ਬਿਗ ਡੈਫਿਸਿਟ ਇਨ ਸਟਰਗਲਿੰਗ ਹੈ ਨਾ। ਪਰ ਉਹਨੂੰ ਪਤਾ ਲੱਗੇ ਆ ਸਾਰੇ ਨਾਲ ਸਪੋਰਟ। ਸੋ ਇਹ ਕਹਿੰਦਾ ਮਤਲਬ ਸਾਰੇ ਇਹ ਸਪੋਰਟ ਕਰੋ, ਇਹ ਸਾਂਝਾ ਕਾਰਜ ਆ, ਭਾਵੇਂ ਤੁਹਾਡੇ ਬੱਚੇ ਆਉਂਦੇ ਜਾਂ ਨਹੀਂ ਆਉਂਦੇ ਹੈ ਨਾ। ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਦੂਰ ਨੇੜੇ ਬੈਠ ਕੇ ਵੀ ਸਾਰੇ ਇਹ ਕਾਰਜ ਨੂੰ ਸਪੋਰਟ ਕਰੋ, ਤਾਂ ਕਿ ਆਪਣੇ ਹੋਰ ਵੀ ਆਪਾਂ ਫਿਊਚਰ ਆਪਣੇ ਪਾਈਪਲਾਈਨ 'ਚ ਕਈ ਪ੍ਰੋਜੈਕਟ ਹੈਗੇ ਉਹ ਫਾਈਨੈਂਸ਼ੀਅਲ ਫੰਡਿੰਗ ਨਾ ਕਰਕੇ ਰੁਕੇ ਹੈ ਨਾ। ਸੋ ਜੇ ਆਪਾਂ ਇਹ ਜਿੱਦਾਂ ਭਾਜੀ ਨੇ ਕਿਹਾ ਇਕੱਲਾ ਪੰਜਾਬੀ ਗੌਰਮੈਂਟ ਕੀਰਤਨ ਨਹੀਂ, ਇਹਦੇ ਵਿੱਚ ਆਪਾਂ ਬਹੁਤ ਕੁਛ ਕਰ ਰਹੇ ਹਾਂ। ਜਿੱਦਾਂ ਬੱਚਿਆਂ ਨੂੰ ਕਰੀਅਰ ਡੇ ਹੋ ਗਿਆ, ਹੋਰ ਕਈ ਵਾਰ ਅਸੀਂ ਲਾਸਟ ਵੀਕ ਐਕਚੁਅਲੀ ਯੈਸਟਰਡੇ ਸੈਟਰਡੇ ਅਸੀਂ ਬੱਚਿਆਂ ਨੂੰ ਇਕੱਠੇ ਕਰਕੇ ਹੈ ਨਾ ਹਾਈਕ ਲੈ ਕੇ ਗਏ ਸੀਗੇ ਹੈ ਨਾ। ਸੋ ਉੱਥੇ 3 ਘੰਟੇ ਦਾ ਪ੍ਰੋਗਰਾਮ, ਉੱਥੇ ਹਾਈਕ ਕੀਤਾ, ਫਿਰ ਖਾਣਾ ਪੀਣਾ, ਪੀਜ਼ਾ ਪਰੌਠੇ ਕਈ ਕੁਛ ਅਰੇਂਜ ਕੀਤਾ, ਕੀਰਤਨ ਕੀਤਾ, ਕੁਐਸਚਨ ਆਨਸਰ ਕੀਤਾ, ਗੇਮਾਂ ਖੇਡੀਆਂ। ਸੋ ਮੰਨ ਲਓ ਆਪਣਾ ਇਕੱਲਾ ਜਿੱਦਾਂ ਪੰਜਾਬੀ ਗੌਰਮੈਂਟ ਨਹੀਂ, ਬਹੁਤ ਆਪਣਾ ਡਿਵਰਸਿਫਾਈ ਕਰਕੇ ਐਕਸਪੈਂਡ ਕਰਨੇ ਹੈ ਨਾ। ਸੋ ਇਹੀ ਕਹਿੰਦੇ ਸਾਰੇ ਸਪੋਰਟ ਜ਼ਰੂਰ ਕਰੋ।
ਤੇ ਬੇਸਿਕਲੀ ਮੈਂ ਇਹ ਐਡ ਕਰਨਾ ਚਾਹੁੰਦਾ ਕਿ ਜੋ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਹੈ, ਇਟਸ ਅ ਕਰਿਕੂਲਮ ਬੇਸ ਸਕੂਲ। ਇਹ ਨਹੀਂ ਕਿ ਜੋ ਮਰਜ਼ੀ ਪੜ੍ਹਾ ਦੇਣ, ਜੋ ਮਰਜ਼ੀ ਟੀਚਰ ਪੜ੍ਹਾ ਦੇਣ। ਇਹ ਸਾਡੇ ਕਰਿਕੂਲਮ ਬਣਾ ਹੈ, 8 ਸਾਲ ਦਾ ਇਹ ਕਰਿਕੂਲਮ ਹੈ। ਸੋ ਬੇਸਿਕਲੀ ਫੋਲੋ ਆਲ ਦੈਟ। ਸਾਰੇ ਟੀਚਰਸ ਇੱਕੋ ਹੀ ਚੀਜ਼ ਪੜ੍ਹਾਉਂਦੇ ਹਰ ਰੋਜ਼, ਅਤੇ ਐਂਡ ਵਿੱਚ ਇਹ 8 ਸਾਲ ਤੋਂ ਬਾਅਦ ਬਹੁਤ ਹੀ ਸ਼ੁੱਧ ਗੁਰਬਾਣੀ ਅਤੇ ਉਹ ਗੁਰਸਿੱਖੀ ਦੇ ਨਾਲ, ਅਤੇ ਉਹਨਾਂ ਨੂੰ ਪੂਰੇ ਕਾਇਦੇ ਕਾਨੂੰਨ ਸਿਖਾਏ ਜਾਂਦੇ, ਆਪਣੀ ਜੋ ਮਰਜ਼ਾਦਾ ਹੈਗੀ ਗੁਰਮਤ ਮਰਜ਼ਾਦਾ ਉਹਦੇ ਨਾਲ ਲਾਇਆ ਜਾਂਦਾ ਹੈ। ਸੋ ਬਹੁਤ ਹੀ ਰਿਸਰਚ ਕਰਕੇ ਇਹ ਕਰਿਕੂਲਮਸ ਬਣਾਏ ਗਏ ਨੇ, ਅਤੇ ਡਾਕਟਰ ਪੁਸ਼ਪਿੰਦਰ ਦਾ ਬਹੁਤ ਲੋਟਸ ਆਫ ਥੈਂਕਸ ਕਿ ਉਹਨਾਂ ਨੇ ਸਾਨੂੰ ਇਹ ਗਾਈਡ ਕੀਤਾ ਕਰਿਕੂਲਮ ਬਣਾਉਣ 'ਚ, ਅਤੇ ਉਹਨਾਂ ਦੇ ਹਸਬੈਂਡ ਵੀ ਇਹੀ ਕੰਮ ਕਰਦੇ ਆ। ਅਤੇ ਇਹ ਜਦੋਂ ਸਾਰਾ ਇਕੱਠੀ ਚੀਜ਼ ਇਟਸ ਅ ਬਿਗ ਟੀਮ ਵਰਕ। ਇਹ ਅਸੀਂ ਇਕੱਲੇ 2 ਜਾਣੇ ਨਹੀਂ ਹੈਗੇ, ਅਸੀਂ ਬਹੁਤ ਬੜਾ ਟੀਮ ਵਰਕ ਹੈ ਜੋ ਸਾਡੇ ਬਿਹਾਈਂਡ ਦ ਸੀਨਸ ਵੀ ਚੱਲਦਾ ਰਹਿੰਦਾ। ਤਾਂ ਇਹ ਸਾਰੇ ਟੀਮ ਵਰਕ ਲਈ, ਇਹ ਕਰਨ ਲਈ, ਇਹ ਕਾਰਜ ਨੂੰ ਪੂਰਾ ਕਰਨ ਲਈ ਸਾਨੂੰ ਬਹੁਤ ਫਾਈਨੈਂਸ਼ੀਅਲ ਸਪੋਰਟ ਦੀ ਜ਼ਰੂਰਤ ਹੈ। ਅਸੀਂ ਹਮੇਸ਼ਾ ਡੈਫਿਸਿਟ 'ਚ ਜਾਂਦੇ ਹਾਂ, ਪਰ ਕਿਉਂਕਿ ਸਾਨੂੰ ਡੋਨੇਸ਼ਨਸ ਇੰਨੀਆਂ ਨਹੀਂ ਆਉਂਦੀਆਂ। ਜੋ ਆਪਣੀ ਕਮਿਊਨਿਟੀ ਹੈ ਉਹ ਇਹ ਸੋਚਦੀ ਨਹੀਂ ਹੈ ਕਿ ਇਹ ਬਹੁਤ ਬੜੀ ਲੈਗੇਸੀ ਆਪਾਂ ਛੱਡ ਕੇ ਜਾਣੀ ਹੈ, ਜੋ ਆਪਣਾ ਆਉਣ ਵਾਲਾ ਆਪਣਾ ਜਿਹੜਾ ਪਨੀਰੀ ਹੈ ਉਹਦੀ ਇਹ ਲੈਗੇਸੀ ਹੈ। ਸੋ ਵੀ ਆਰ ਬਿਲਡਿੰਗ ਅਪ ਦੈਟ ਲੈਗੇਸੀ। ਸਾਡੀ ਤਨ ਮਨ ਨਾਲ ਸੇਵਾ ਕਰੋ, ਅਤੇ ਇੱਥੇ ਨਾਲ ਸਾਡੇ ਨਾਲ ਆਓ, ਸਾਡੀ ਹੈਲਪ ਕਰੋ। ਸੇ ਸਾਨੂੰ ਇਕੱਲੇ ਇਹ ਨਹੀਂ ਕਿ ਪੈਸੇ ਜ਼ਰੂਰਤ ਹੈ, ਪੈਸੇ ਜ਼ਰੂਰਤ ਹੈਗੀ ਆ, ਕਿਉਂਕਿ ਸਾਡੇ ਇੰਨੇ ਬੜੇ ਬੜੇ ਪ੍ਰੋਜੈਕਟਸ ਹੈ ਜੋ ਸੋਚੇ ਹੋਏ ਅਸੀਂ, ਪਾਈਪਲਾਈਨ ਆ ਰਹੇ ਹੈ। ਸਾਨੂੰ ਬਹੁਤ ਪੈਸੇ ਦੀ ਵੀ ਲੋੜ ਹੈ, ਪਰ ਸਾਨੂੰ ਸੇਵਾ ਦੀ ਵੀ ਲੋੜ ਹੈ, ਤਾਂ ਕਿ ਪੇਰੈਂਟਸ ਸਾਡੇ ਨਾਲ ਜੁਆਇਨ ਕਰਨ, ਅਤੇ ਅਸੀਂ ਉਹਨੂੰ ਪੂਰਾ ਸਹੀ ਢੰਗ ਨਾਲ ਉਹਨਾਂ ਨੂੰ ਅਸੀਂ ਚੰਗਾ ਇੱਕ ਪ੍ਰੋਡਕਟ ਬਣਾ ਕੇ ਆਪਣੀ ਲੈਗੇਸੀ ਵਿੱਚ ਛੱਡ ਕੇ ਜਾਈਏ। ਕਿ ਇਹ ਨਹੀਂ ਆਪਾਂ ਇਕੱਲਾ ਗੁਰਦੁਆਰਾ ਖੜਾ ਕਰਤਾ, ਉਹਦੀ ਇਮਾਰਤਾਂ ਖੜੀਆਂ ਕਰਕੇ ਉਹੀ ਕਰਕੇ ਆਪਾਂ ਚਲੇ ਜਾਈਏ। ਨਹੀਂ, ਇੱਕ ਜੋ ਪਨੀਰੀ ਉਹਨੂੰ ਚੰਗੇ ਸਿਟੀਜ਼ਨ, ਇੱਕ ਗੁਰਮੁਖ ਗੁਰਸਿੱਖ ਰੂਪ ਵਿੱਚ ਬੱਚਿਆਂ ਨੂੰ ਕਿਵੇਂ ਅਪਣਾਉਣਾ ਹੈ, ਅਤੇ ਗੁਰਮੁਖੀ ਦੇ ਨਾਲ ਜੋੜਨਾ ਹੈ, ਗੁਰਸਿੱਖੀ ਦੇ ਨਾਲ ਜੋੜਨਾ ਹੈ। ਸੋ ਇਹ ਸਾਰੀ ਚੀਜ਼ਾਂ ਇੱਥੇ ਆਪਣੇ ਗੁਰੂ ਅੰਗਦ ਦਰਬਾਰ ਖਾਲਸਾ ਸਕੂਲ ਸਿਖਾਈਆਂ ਜਾਂਦੀਆਂ ਨੇ, ਉਹਨਾਂ ਨੂੰ ਚੰਗਾ ਸਿਟੀਜ਼ਨ ਬਣਾਇਆ ਜਾਂਦਾ ਹੈ। ਅਤੇ ਪਲੀਜ਼ ਜੁਆਇਨ ਅਸ ਐਂਡ ਆਈ ਵਿਲ ਰੀਅਲੀ ਐਪਰੀਸ਼ੀਏਟ ਕਿ ਜੋ ਹੋਰ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹ ਪਲੀਜ਼ ਸਾਡੇ ਇੱਥੇ ਆਫਿਸ 'ਚ ਆ ਕੇ ਕੰਟੈਕਟ ਕਰਨ, ਅਤੇ ਵੀ ਵਿਲ ਰੀਅਲੀ ਐਪਰੀਸ਼ੀਏਟ ਦੈਟ। ਸੋ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਅਤੇ ਬਹੁਤ ਵਧੀਆ ਇਹਨਾਂ ਦਾ ਜਿਹੜਾ ਉਪਰਾਲਾ ਰਿਹਾ ਆ। ਅਤੇ ਅੱਜ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਹੁਣ ਇੱਥੇ ਸਮਾਪਤ ਕਰਾਂਗੇ। ਤੁਸੀਂ ਡਾਕਟਰਾਂ ਕੋਲੋਂ ਵੀ ਸੁਣਿਆ, ਨਰਸਿੰਗ ਦੇ ਵਿੱਚ ਜਿਹੜੇ ਜੁੜੇ ਨੇ ਉਹਨਾਂ ਦੇ ਕੋਲੋਂ ਵੀ ਸੁਣਿਆ, ਫਾਰਮੇਸੀ ਵਾਲਿਆਂ ਕੋਲ ਸੁਣਿਆ, ਲਾਇਰ ਦੇ ਕੋਲੋਂ ਸੁਣਿਆ, ਪੋਲੀਟੀਸ਼ੀਅਨਸ ਦੇ ਕੋਲੋਂ ਜਿਹੜਾ ਤੁਸੀਂ ਸੁਣਿਆ, ਫਾਈਨੈਂਸ਼ੀਅਲ ਜਿਹੜੇ ਸਲਾਹ ਦੇਣ ਵਾਲੇ ਆ ਸਕੂਲ ਨੂੰ ਲੈ ਕੇ ਉਹਨਾਂ ਦੇ ਕੋਲੋਂ ਵੀ ਸੁਣਿਆ। ਸੋ ਇੱਕ ਬਹੁਤ ਡਾਈਵਰਸ ਅੱਜ ਦੇ ਜਿਹੜੇ ਸਾਡੇ ਸਪੀਕਰ ਸੀਗੇ ਉਹਨਾਂ ਨੂੰ ਆਪਾਂ ਜਿਹੜਾ ਉਹ ਦੇਖਿਆ, ਸੁਣਿਆ, ਗੱਲਬਾਤ ਕੀਤੀ। ਅਤੇ ਅੱਜ ਦੀ ਜਿਹੜੀ ਕਵਰੇਜ ਆ ਹੁਣ ਆਪਾਂ ਇੱਥੇ ਸਮਾਪਤ ਕਰਦੇ ਹਾਂ, ਅਤੇ ਸਾਰੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਇੱਕ ਬਹੁਤ ਹੀ ਸ਼ਾਨਦਾਰ ਕਰੀਅਰ ਡੇ ਜਿਹੜਾ ਉਹ ਪੂਰਾ ਕਰਨ ਦੇ ਲਈ। ਅਤੇ ਹੁਣ ਲੈਣੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।